मेरे सज्जनों, बेलियो ते बजुर्गो, मैं हाँ लोक दास्तान लखारी शायर नज़ीर सुल्तानी ते तुसी वेख रहे हो GS स्टूडियो। मेरे सज्जनों, साडी अज दी दास्तान दा नाम है काला खान। मेरे सज्जनों, काला खान कोई बदमाश नहीं सी, कोई डाकू लुटेरा चोर नहीं सी। वो पंजाब दी गैरतमंद मिट्टी दा गैरतमंद पुत्र सी। पंजाब दी मिट्टी विच कुछ ना ऐसे ने जो तख्तां ते नहीं लिखे गए, पर लोकां दे दिलां विच पत्थर दी लकीर वांगर कुंदे गए ने। काला खान भी उन्हां विचों एक सी। वो ना कोई राजा सी, ना सरदार, ना जागीरदार। वो सिर्फ एक मजदूर, एक किसान सी, पर उहदी गैरत बादशाहां तो वध ते हौसला भी तोपां तो भारा सी। काला खान कौन सी? काला खान दा ताल्लक पंजाब दे एक छोटे जिहे पिंड नाल सी, जिथे लोग मेहनत नाल कमाउंदे सन ते मिट्टी नाल जुड़े होए सन। ਉਹਦਾ रंग सांवला होण पारों ਉਹਨੂੰ लोग काला काला ਕਹਿੰਦੇ सन। ਉਹ बचपन तो ही मेहनती, सच्चा ते जिद्दी सी। जिद सच दी, जिद हक दी। ਉਹਦਾ बाप भी किसान सी। ਉਹ अक्सर ਕਹਿੰਦਾ ਸੀ, पुत्र ਜ਼ਮੀਨ ਨਾਲ ਧੋਖਾ ना करी, ਇਹ ਮਾਂ ਵਰਗੀ ਹੁੰਦੀ ਏ। ਇਹ ਗੱਲ ਕਾਲੇ ਖਾਨ ਦੇ ਸੀਨੇ ਵਿੱਚ ਵਸ ਗਈ ਸੀ। ਜਦੋਂ ਅੰਗਰੇਜ਼ਾਂ ਨੇ ਪੰਜਾਬ 'ਚ ਜ਼ੁਲਮ ਸ਼ੁਰੂ ਕਰ ਦਿੱਤਾ, ਉਹਨਾਂ ਨੇ ਕਾਨੂੰਨ ਤੇ ਬੰਦੂਕ ਦੇ ਜ਼ੋਰ ਨਾਲ ਜ਼ਮੀਨਾਂ ਤੇ ਕਬਜ਼ਾ ਸ਼ੁਰੂ ਕਰ ਦਿੱਤਾ। ਲਗਾਨ ਵਧਾਇਆ ਗਿਆ, ਫਸਲ ਦਾ ਹਿਸਾਬ ਕਾਗਜ਼ਾਂ ਵਿੱਚ ਬਦਲ ਗਿਆ ਤੇ ਕਿਸਾਨ ਹੋਰ ਗਰੀਬ ਹੋ ਗਿਆ। ਕਾਲਾ ਖਾਨ ਨੇ ਵੇਖਿਆ ਕਿਸਾਨ ਦੀ ਫਸਲ ਜ਼ਬਤ ਹੋ ਰਹੀ ਏ, ਕਰਜ਼ ਨਾ ਉਤਰੇ ਤਾਂ ਜ਼ਮੀਨ ਖੋਹ ਲਈ ਜਾ ਰਹੀ ਏ। ਜ਼ਮੀਂਦਾਰ ਅੰਗਰੇਜ਼ਾਂ ਦੇ ਨਾਲ ਮਿਲ ਕੇ ਜ਼ੁਲਮ ਕਰ ਰਹੇ ਸਨ। ਗਰੀਬ ਦੀ ਕੋਈ ਸੁਣਵਾਈ ਨਹੀਂ ਸੀ। ਉਹ ਚੁੱਪ ਨਾ ਰਹਿ ਸਕਿਆ। ਬਗਾਵਤ ਦੀ ਸ਼ੁਰੂਆਤ ਇੱਕ ਦਿਨ ਕਾਲਾ ਖਾਨ ਦੇ ਪਿੰਡ ਵਿੱਚ ਅੰਗਰੇਜ਼ ਅਮਲਾ ਆਇਆ। ਐਲਾਨ ਹੋਇਆ ਕਿ ਪਿਛਲੇ ਸਾਲ ਦਾ ਲਗਾਨ ਪੂਰਾ ਨਹੀਂ ਹੋਇਆ, ਇਸ ਲਈ ਜ਼ਮੀਨ ਜ਼ਬਤ ਹੋਵੇਗੀ। ਕਾਲਾ ਖਾਨ ਦੇ ਬਾਪ ਨੇ ਮਿਹਨਤ ਕੀਤੀ, ਪਰ ਕਿਸੇ ਨੇ ਨਾ ਸੁਣੀ। ਉਸੇ ਦਿਨ ਕਾਲਾ ਖਾਨ ਨੇ ਪਹਿਲੀ ਵਾਰ ਖੁੱਲ੍ਹ ਕੇ ਆਖਿਆ, ਜ਼ਮੀਨ ਸਾਡੀ ਏ, ਲਗਾਨ ਜ਼ੁਲਮ ਏ, ਜਿਹੜਾ ਸਾਨੂੰ ਕਬੂਲ ਨਹੀਂ। ਇਹ ਲਫ਼ਜ਼ ਗੋਲੀ ਵਾਂਗੂ ਫੈਲ ਗਏ। ਮੇਰੇ ਸੱਜਣੋਂ, ਇਸ ਦਾਸਤਾਨ ਦੀ ਫਰਮਾਇਸ਼ ਕਰਦੇ ਨੇ ਸਰਗੋਦੇ ਤੋਂ ਵਜ਼ੀਰ ਅਲੀ ਸਿਟੀ ਵਾਲਾ, ਚੰਗ ਤੋਂ ਮਲਕ ਰਿਆਜ਼ ਅਵਾਨ, ਗੁਜਰਾਂਵਾਲਾ ਤੋਂ ਸ਼ਹਜ਼ਾਦ ਖੋਖਰ, ਸਾਹੀਵਾਲ ਤੋਂ ਰਾਣਾ ਸਨੀ ਤੇ ਰਾਣਾ ਮੁਆਵੀਆ, ਬਹਾਵਲ ਨਗਰ ਤੋਂ ਆਬਦ ਅਲੀ ਤੇ ਸਾਜਦ ਅਲੀ, ਚੜ੍ਹਦੇ ਪੰਜਾਬ ਤੋਂ ਬਿੱਟੂ ਲਹਿਰੀ, ਮੋਹਤਾ ਸਿੰਘ ਸਰਾਏ ਪੰਜਾਬੀ ਸੱਥ ਲਾਂਬੜਾ, ਡਾਕਟਰ ਗੁਰਚਰਨ ਨੂਰਪੁਰ, ਦਿਲਜੀਤ ਸਿੰਘ ਨੂਰਪੁਰ, ਭੈਣ ਬਲਜਿੰਦਰ ਕੌਰ, ਆਨੰਦ ਸਿੰਘ, ਜਮਾਲ ਸਿੰਘ, ਪਿੰਡ ਜੋਧਾ ਭੈਣੀ ਜਲਾਲਾਬਾਦ ਤੋਂ ਬਗੀਚਾ ਰੰਗਲਾ, ਕਰਤਾਰਪੁਰ ਤੋਂ ਮੁਹੰਮਦ ਨਦੀਮ ਤੇ ਮੁਹੰਮਦ ਵਸੀਮ, ਪੀਰ ਮਹਿਲ ਤੋਂ ਰਿਆਜ਼ ਅਹਿਮਦ। ਤੇ ਮੇਰੇ ਸੱਜਣੋਂ, ਇਹ ਦਾਸਤਾਨ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗਮੋੜ ਵਾਲੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਕਾਲੇ ਖਾਨ ਨੇ ਆਖ ਸੁਣਾਇਆ ਉਥੇ, ਅਸੀਂ ਕਾਦਾ ਤੁਹਾਨੂੰ ਲਗਾਨ ਦਈਏ। ਅਸਾਂ ਬੀਜੀਏ ਫਸਲ ਤੁਸੀਂ ਲੈ ਜਾਵੋ, ਅਸੀਂ ਇੰਜ ਤਾਂ ਨਾ ਜਿਲ ਜਾਣ ਦਈਏ। ਤੁਸੀਂ ਕਰੋ ਧੱਕਾ ਸਾਡੇ ਨਾਲ ਆ ਕੇ, ਅਸੀਂ ਤੁਸਾਂ ਨੂੰ ਆਪਣੀ ਪਛਾਣ ਦਈਏ। ਤੁਸੀਂ ਕੌਣ ਤੇ ਕਿੱਥੋਂ ਆਣ ਬੈਠੇ, ਅਸੀਂ ਰਹਿਣ ਨੂੰ ਨਾਲੇ ਮੁਕਾਨ ਦਈਏ। ਅੱਗ ਲੈ ਲਈ ਆਏ ਘਰ ਮਲ ਬੈਠੇ, ਮਲ ਬੈਠੇ, ਆਏ ਮਲ ਬੈਠੇ। ਤੁਸੀਂ ਸਬਰ ਦੇ ਨਾਲ ਦਿਨ ਚਾਰ ਕੱਟੋ, ਇੱਥੇ ਖਾਓ ਪੀਓ ਤੇ ਮੌਜ ਮਾਰੋ, ਫਿਰ ਕੁੱਲੀ ਤੇ ਆਪਣਾ ਸਮਾਨ ਪੱਟੋ। ਖੀਰ ਹਜ਼ਮ ਨਹੀਂ ਹੁੰਦੀ ਕੁੱਤਿਆਂ ਨੂੰ, ਤੁਸੀਂ ਭਾਂਡਿਆਂ 'ਚ ਮੂੰਹ ਮਾਰ ਚੱਟੋ। ਸਾਡਾ ਸਬਰ ਨਾ ਵੇਖੋ ਚਿੱਟੀ ਚਮੜੀ, ਤੁਸੀਂ ਆਪਣੇ ਦੇਸ ਨੂੰ ਤਾਰੀ ਵੱਟੋ। ਇੰਨੀ ਗੱਲ ਵੀ ਆਖ ਨਾ ਜਿਗਰਾਸੀ, ਜਿਗਰਾਸੀ, ਹਾਏ ਜਿਗਰਾਸੀ। ਕੋਈ ਬੋਲੇ ਨਾ ਅੱਗੇ ਸਰਕਾਰ ਸਾਈਂ, ਉਹਨੂੰ ਦਮ ਨਹੀਂ ਆਉਂਦਾ ਮੋਰੇ ਅੱਗੇ।
ਜਿਹੜਾ ਸਮਝੇ ਖੁਦ ਦਮਦਾਰ ਸਾਈਂ। ਗਲ ਪਾ ਕੇ ਢੋਲ ਵਜਾਏ ਕਿਹੜਾ ਹੱਕ ਦੇਵੇ ਕਿਹੜਾ ਹੱਕਦਾਰ ਸਾਈਂ। ਕਾਲੇ ਖਾਨ ਨੇ ਹਿੰਮਤ ਬਹਾਈ ਉਤੇ ਗੱਲ ਖੋਲ ਸੁਣਾਈ ਮੁਖਤਾਰ ਸਾਈਂ। ਸੱਚ ਬੋਲਣਾ ਵੀ ਉਤੇ ਪਵੇ ਮਹਿੰਗਾ ਤਾਰਾ ਨੰਗੀਆਂ ਨੂੰ ਹੱਥ ਲਾਏ ਕਿਹੜਾ। ਜਿੱਥੇ ਵਸਦੀਆਂ ਹੋਣ ਤਾੜ ਤਾੜ ਡਾਂਗਾ ਇਹਦੀ ਜੁਰਤ ਸਾਹਮਣੇ ਆਏ ਕਿਹੜਾ। ਕੁੱਤਾ ਗਲੀ ਚ ਭੌਂਕੇ ਦੱਸੋ ਯਾਰੋ ਉਸ ਗਲੀ ਦੇ ਵਿੱਚੋਂ ਲੰਘ ਜਾਏ ਕਿਹੜਾ। ਇੱਥੇ ਜ਼ਿੰਦਗੀ ਕੱਢਦੇ ਲੋਕ ਛੁਪ ਕੇ ਮਾਰ ਉਸ ਵੀ ਜਾਣਾ ਘਬਰਾਏ ਜਿਹੜਾ। ਕਾਲੇ ਖਾਂ ਜੀ ਬਾਜ਼ੀ ਉੱਥੇ ਲਾ ਦਿੱਤੀ ਹਾਏ ਲਾ ਦਿੱਤੀ। ਹੋ ਗਏ ਇਕੱਠੇ ਜੀ ਪਿੰਡ ਦੇ ਜਵਾਨ ਸਾਰੇ। ਕੀਤਾ ਮੋਰੀ ਜੀ ਕਾਲੇ ਖਾਂ ਵੱਡਾ ਪਿੱਛੇ ਉਸ ਦੇ ਆਏ ਮੈਦਾਨ ਸਾਰੇ। ਕੋਈ ਬੁੱਢਾ ਬੱਚਾ ਨਾ ਰਿਹਾ ਪਿੱਛੇ ਨਾਲੇ ਬੇਲੀਆਂ ਤੇ ਪਲਵਾਨ ਸਾਰੇ। ਕਿਵੇਂ ਲੈਣਾ ਅਸਾਂ ਹੱਕੀਏ ਨਾ ਤੂੰ ਉੱਥੇ ਬਹਿ ਕੇ ਮਤਾ ਪਕਾਨ ਸਾਰੇ। ਕਿਵੇਂ ਲੈਣਾ ਅਸਾਂ ਹੱਕੀਏ ਨਾ ਤੂੰ ਉੱਥੇ ਬਹਿ ਕੇ ਮਤਾ ਪਕਾਨ ਸਾਰੇ। ਮੇਰੇ ਸੱਜਣੋਂ, ਪਿੰਡ ਵਾਲਿਆਂ ਦਾ ਲੀਡਰ ਕਾਲਾ ਖਾਨ ਕੋਈ ਪੜ੍ਹਿਆ ਲਿਖਿਆ ਨਹੀਂ ਸੀ, ਨਾ ਹੀ ਉਹਦੇ ਨਾਰੇ ਪੜ੍ਹਿਆ ਲਿਖਿਆਂ ਵਰਗੇ ਸਨ। ਉਹ ਸਾਦਾ ਬੋਲੀ ਵਿੱਚ ਗੱਲ ਕਰਦਾ ਪਰ ਉਹਦੀ ਗੱਲ ਦਿਲ ਵਿੱਚ ਲੱਗਦੀ। ਹੋਰ ਕਿਸਾਨ ਉਹਦੇ ਕੋਲ ਆ ਕੇ ਕਹਿਣ ਲੱਗੇ ਸਾਡਾ ਵੀ ਹੱਕ ਏ, ਸਾਡਾ ਵੀ ਖੂਨ ਏ। ਇਸ ਤਰ੍ਹਾਂ ਕਾਲਾ ਖਾਨ ਆਸਤਾ ਆਸਤਾ ਦਿਹਾਤੀ ਮੁਜ਼ਾਮਤ ਦਾ ਮਰਕਜ਼ ਬਣ ਗਿਆ। ਅੰਗਰੇਜ਼ਾਂ ਦੇ ਖਿਲਾਫ ਵਾਰ ਕਰਨ ਦਾ ਕਾਲੇ ਖਾਨ ਨੇ ਐਲਾਨ ਕੀਤਾ। ਕੋਈ ਕਿਸਾਨ ਲਗਾਨ ਨਹੀਂ ਦੇਵੇਗਾ, ਕੋਈ ਜ਼ਮੀਨ ਨਹੀਂ ਛੱਡੇਗਾ। ਜ਼ੁਲਮ ਦਾ ਜਵਾਬ ਜ਼ੁਲਮ ਨਾਲ ਨਹੀਂ ਪਰ ਡਟ ਕੇ ਦਿੱਤਾ ਜਾਵੇਗਾ। ਉਹ ਰਾਤਾਂ ਨੂੰ ਅੰਗਰੇਜ਼ ਅਮਲੇ ਦੇ ਕਾਗਜ਼ ਸਾੜ ਦਿੰਦੇ, ਹਿਸਾਬ ਰਜਿਸਟਰ ਪਾੜ ਦਿੰਦੇ ਤੇ ਕਿਸਾਨਾਂ ਨੂੰ ਖਬਰਦਾਰ ਕਰਦੇ। ਉਹਦਾ ਮਕਸਦ ਲੁੱਟਮਾਰ ਨਹੀਂ ਸੀ, ਇਨਸਾਫ ਸੀ। ਲੋਕ ਕਹਿੰਦੇ ਸਨ ਕਾਲਾ ਖਾਨ ਡਾਕੂ ਨਹੀਂ, ਜ਼ਮੀਨ ਤੇ ਇੱਜ਼ਤਾਂ ਦਾ ਰਖਵਾਲਾ ਏ। ਜਿੱਥੇ ਹੱਕ ਦੀ ਲੜਾਈ ਹੋਵੇ ਉੱਥੋਂ ਗੱਦਾਰ ਵੀ ਨਿਕਲਦੇ ਨੇ। ਇੱਕ ਲਾਲਚੀ ਜ਼ਿਮੀਂਦਾਰ ਅੰਗਰੇਜ਼ਾਂ ਨਾਲ ਰਲਿਆ ਹੋਇਆ ਸੀ। ਉਹਨੇ ਕਾਲੇ ਖਾਨ ਦੀਆਂ ਸਰਗਰਮੀਆਂ ਦਾ ਪਤਾ ਅੰਗਰੇਜ਼ਾਂ ਨੂੰ ਦਿੱਤਾ ਤੇ ਅੰਗਰੇਜ਼ਾਂ ਨੂੰ ਤੇ ਅੱਗੇ ਹੀ ਮੌਕਾ ਚਾਹੀਦਾ ਸੀ। ਤੇ ਫਿਰ ਕੀ ਹੋਇਆ, ਇਹ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗਮੋੜ ਵਾਲੇ। ਛਾਪਾ ਮਾਰ ਪੁਲਿਸ ਨਾ ਫੜਨ ਜਾਂਦੀ ਹਾਏ ਫੜਨ ਜਾਂਦੀ। ਹੱਥ ਆਵੇ ਨਾ ਗੋਰਿਆਂ ਕਾਲਿਆਂ ਦੇ। ਉਹ ਲੁੱਟਦਾ ਜਾ ਕੇ ਜਗੀਰਦਾਰਾਂ ਉੱਗੇ ਭੰਨ ਦਾ ਕਲਗੀਆਂ ਵਾਲਿਆਂ ਦੇ। ਸਾਹੂਕਾਰਾਂ ਵਡੇਰਿਆਂ ਜ਼ਾਲਮਾਂ ਨੂੰ ਵੱਢ ਵੱਢ ਕੇ ਸੱਟੇ ਵਿੱਚ ਨਾਲਿਆਂ ਦੇ। ਪੱਗਾਂ ਲਾ ਕੇ ਟੰਗਦਾ ਨੇਜ਼ੇ ਉੱਤੇ ਵਾਲ ਖੋਲਦਾ ਪਗੜੀ ਵਾਲਿਆਂ ਦੇ। ਸਾਡੀ ਤੰਗ ਸੀ ਗੋਰੀ ਸਰਕਾਰ ਯਾਰੋ, ਸਰਕਾਰ ਯਾਰੋ, ਸਰਕਾਰ ਯਾਰੋ। ਕੋਈ ਡਰਦਾ ਪਿੰਡ ਨਾ ਆਮਦਾ ਜੀ। ਜਾਂਦਾ ਸੁੱਕਾ ਨਾ ਕਾਲੇ ਦੇ ਹੱਥੋਂ ਕਦੀ, ਜਿਹੜਾ ਪਿੰਡ ਦੇ ਵਿੱਚ ਫੇਰਾ ਪਾਉਂਦਾ ਜੀ। ਪਿੰਡ ਵਾਲਿਆਂ ਦੀ ਉਹ ਢਾਲ ਬਣਿਆ, ਹਰ ਕੋਈ ਸੀ ਖੁਸ਼ੀਆਂ ਮਨਾਉਂਦਾ ਜੀ। ਸਾਥੀ ਉਹਦੇ ਵੀ ਨਾਲ ਸਨ ਹਰ ਵੇਲੇ,
ਉਹ ਯਾਰਾਂ ਨੂੰ ਇਹ ਫਰਮਾਉਂਦਾ ਜੀ। ਸਾਡੀ ਧਰਤੀ ਏ ਯਾਰੋ ਮਾਂ ਸਾਡੀ, ਮਾਂ ਸਾਡੀ ਹਾਏ ਮਾਂ ਸਾਡੀ, ਇੱਕ ਪੋਟਾ ਨਹੀਂ ਦੇਣੀ ਅਸਾਂ ਗੋਰਿਆਂ ਨੂੰ। ਸਾਡੀ ਜਾਨ ਜਾਂਦੀ ਤੇ ਪਈ ਜਾਵੇ, ਸਿੱਧਾ ਕਰਨਾ ਏ ਪੁੱਠਿਆਂ ਟੋਰਿਆਂ ਨੂੰ। ਇੰਦਾ ਹੌਸਲਾ ਇਕੱਠਿਆਂ ਕਰਕੇ ਉਹ ਪਿੰਡ ਦੇ ਸਾਰਿਆਂ ਛੋਰਿਆਂ ਨੂੰ। ਇਸ ਮਿੱਟੀ ਚ ਕਿੰਨੀ ਏ ਜਾਨ ਦੱਸਾਂ, ਅੰਗਰੇਜ਼ਾਂ ਦੇ ਪਿੱਠੂਆਂ ਸ਼ੋਰਿਆਂ ਨੂੰ। ਇਸ ਮਿੱਟੀ ਚ ਕਿੰਨੀ ਏ ਜਾਨ ਦੱਸਾਂ, ਅੰਗਰੇਜ਼ਾਂ ਦੇ ਪਿੱਠੂਆਂ ਸ਼ੋਰਿਆਂ ਨੂੰ। ਮੇਰੇ ਸੱਜਣੋ, ਇੱਕ ਸਵੇਰ ਅੰਗਰੇਜ਼ ਫੌਜ ਨੇ ਪਿੰਡ ਨੂੰ ਘੇਰਾ ਪਾ ਲਿਆ। ਔਰਤਾਂ ਰੋ ਰਹੀਆਂ ਸਨ, ਬੱਚੇ ਸਹਿਮੇ ਹੋਏ ਸਨ। ਕਾਲੇ ਖਾਨ ਕੋਲ ਭੱਜਣ ਦਾ ਮੌਕਾ ਸੀ, ਪਰ ਉਹ ਨਹੀਂ ਭੱਜਿਆ। ਉਹਨੇ ਆਖਿਆ, ਮੈਂ ਜ਼ਮੀਨ ਛੱਡ ਕੇ ਨਹੀਂ ਭੱਜਦਾ। ਉਹਨੇ ਅੰਗਰੇਜ਼ ਫੌਜ ਦਾ ਮੁਕਾਬਲਾ ਕੀਤਾ। ਉਹਦੇ ਕਈ ਸਾਥੀ ਮਾਰੇ ਗਏ। ਉਹਨੇ ਡਟ ਕੇ ਮੁਕਾਬਲਾ ਕੀਤਾ। ਉਹਦੇ ਕੋਲ ਗੋਲੀਆਂ ਮੁੱਕ ਗਈਆਂ ਤੇ ਉਹ ਗ੍ਰਿਫਤਾਰ ਹੋ ਗਿਆ। ਕਾਲੇ ਖਾਨ ਦਾ ਮੁਕੱਦਮਾ ਅੰਗਰੇਜ਼ ਅਦਾਲਤ ਵਿੱਚ ਚੱਲਿਆ। ਜੱਜ ਨੇ ਆਖਿਆ, ਤੂੰ ਹਕੂਮਤ ਦੇ ਖਿਲਾਫ ਬਗਾਵਤ ਕੀਤੀ ਏ। ਕਾਲਾ ਖਾਨ ਹੱਸਿਆ ਤੇ ਆਖਣ ਲੱਗਾ, ਜਿਹੜੀ ਹਕੂਮਤ ਕਿਸਾਨ ਕੋਲੋਂ ਉਹਦੀ ਮਾਂ ਖੋਹ ਲਵੇ, ਉਹਦੀ ਗੁਲਾਮੀ ਬਗਾਵਤ ਨਹੀਂ ਤਾਂ ਹੋਰ ਕੀ ਹੋ ਸਕਦਾ ਹੈ। ਅਦਾਲਤ ਵਿੱਚ ਖਾਮੋਸ਼ੀ ਛਾ ਗਈ। ਕਾਲੇ ਖਾਨ ਅਦਾਲਤ ਵਿੱਚ ਕੀ ਕਹਿੰਦਾ ਹੈ, ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗ ਮੋੜ ਵਾਲੇ। ਸਾਡੀ ਮਾਂ ਜ਼ਮੀਨ ਤੇ ਫਸਲ ਸਾਡੀ, ਫਸਲ ਸਾਡੀ ਹਾਏ ਫਸਲ ਸਾਡੀ, ਸਾਡੇ ਹੱਕ ਤੇ ਡਾਕੇ ਮਾਰਦੇ ਨੇ। ਡਾਕੂ ਚੋਰ ਲਟੇਰੇ ਹਨ ਸਾਰੇ, ਸਾਨੂੰ ਡਾਕੂ ਦੇ ਨਾਂ ਤੋਂ ਪੁਕਾਰਦੇ ਨੇ। ਸਾਡੇ ਘਰਾਂ ਨੂੰ ਕਰਨ ਬਰਬਾਦ ਆਉਂਦੇ, ਕਦੋਂ ਲੈ ਕੇ ਸਾਡੇ ਪਿਆਰ ਦੇ ਨੇ। ਲੈਂਦੇ ਸਾਡੇ ਕੋਲੋਂ ਇਹ ਲਗਾਨ ਪਾਰਾ, ਮੁੰਡੇ ਜਿਹੜੇ ਵੀ ਗੋਰੀ ਸਰਕਾਰ ਦੇ ਨੇ। ਸਾਨੂੰ ਮੌਤ ਕਬੂਲ ਗੁਲਾਮੀ ਤੋਂ, ਗੁਲਾਮੀ ਤੋਂ ਹੈ ਗੁਲਾਮੀ ਤੋਂ, ਸਾਨੂੰ ਜਾਨ ਦੀ ਨਹੀਂ ਪਰਵਾਹ ਜੱਜ। ਜਿਹੜੀ ਲਾਉਣੀ ਏ ਦਫਾ ਤੂੰ ਸਾਡੇ ਉੱਤੇ, ਦਿਲ ਖੋਲ ਕੇ ਆਪਣੀ ਤੂੰ ਲਾ ਜੱਜ। ਨਾਲ ਰਲਿਆ ਤੂੰ ਇਹਨਾਂ ਜ਼ਾਲਮਾਂ ਦੇ, ਤੂੰ ਵੀ ਖੋਲ ਕੇ ਜ਼ੁਲਮ ਕਮਾ ਜੱਜ। ਕੰਦਾ ਟੇਕ ਲੈਣਾ ਏ ਸਰਕਾਰ ਕੋਲੋਂ, ਨਹੀਂ ਮਿੱਟੀ ਨਾ ਕਰਦਾ ਵਫਾ ਜੱਜ। ਇੱਕ ਰੋਜ਼ ਕਿਆਮਤ ਇਨਸਾਫ ਹੋਸੀ, ਇਨਸਾਫ ਹੋਸੀ ਇਨਸਾਫ ਹੋਸੀ, ਕੀ ਦੇਵੇਂਗਾ ਜਾ ਕੇ ਜਵਾਬ ਉੱਥੇ। ਉੱਥੇ ਤੇਰੀ ਕਚਹਿਰੀ ਨਹੀਂ ਹੁਕਮ ਚੱਲਣਾ, ਹੋਣਾ ਪੂਰਾ ਪੂਰਾ ਇਨਸਾਫ ਉੱਥੇ। ਹਰ ਇੱਕ ਨੇ ਆਪਣੇ ਅਮਲਾਂ ਦਾ ਲਾ ਕੇ ਦੇਣਾ ਏ ਸਭ ਹਿਸਾਬ ਉੱਥੇ। ਗੁਨਾਹਗਾਰਾਂ ਤੋਂ ਨਹੀਂ ਉਹ ਝੱਲ ਹੋਣਾ, ਜਿਹੜਾ ਹੋਣਾ ਏ ਫੇਰ ਜ਼ਾਬ ਉੱਥੇ। ਗੁਨਾਹਗਾਰਾਂ ਤੋਂ ਨਹੀਂ ਉਹ ਝੱਲ ਹੋਣਾ, ਜਿਹੜਾ ਹੋਣਾ ਏ ਫੇਰ ਜ਼ਾਬ ਉੱਥੇ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਸਜ਼ਾ ਅੰਗਰੇਜ਼ਾਂ ਨੇ ਕਾਲੇ ਖਾਨ ਨੂੰ ਇਬਰਤ ਲਈ ਸਰੇਆਮ ਫਾਂਸੀ ਦਿੱਤੀ। ਮਕਸਦ ਇਹ ਸੀ ਕਿ ਪਿੰਡ ਦੇ ਲੋਕਾਂ ਵਿੱਚ ਖੌਫ ਫੈਲਾਇਆ ਜਾਏ। ਆਖਰੀ ਲਮਹੇ ਫਾਂਸੀ ਵਾਲੇ ਦਿਨ ਪੂਰਾ ਇਲਾਕਾ ਇਕੱਠਾ ਹੋ ਗਿਆ।
ਕਾਲਾ ਖਾਨ ਨੇ ਰੱਸੀ ਗਲੇ ਵਿੱਚ ਪਾਉਂਦਿਆਂ ਹੋਇਆਂ ਆਖਿਆ, ਮੈਂ ਮਰਸਾਂ ਪਰ ਜ਼ਮੀਨ ਦਾ ਹੱਕ ਮਰੇਗਾ ਨਹੀਂ। ਰੱਸੀ ਖਿੱਚ ਗਈ ਪਰ ਆਵਾਜ਼ ਗੂੰਜਦੀ ਰਹੀ, ਕਾਲਾ ਖਾਨ ਅੱਜ ਵੀ ਜ਼ਿੰਦਾ ਏ, ਕਾਲਾ ਖਾਨ ਮਰਿਆ ਨਹੀਂ। ਉਹਦਾ ਨਾਂ ਕਿਸਾਨਾਂ ਦੇ ਸੀਨਿਆਂ ਵਿੱਚ ਜ਼ਿੰਦਾ ਏ। ਜਦੋਂ ਵੀ ਜ਼ਮੀਨ ਤੇ ਕਬਜ਼ਾ ਹੋਵੇ, ਕਿਸਾਨ ਨੂੰ ਦਬਾਇਆ ਜਾਵੇ, ਲਗਾਨ ਦਾ ਜ਼ੁਲਮ ਵਧੇ, ਲੋਕ ਕਾਲੇ ਖਾਨ ਨੂੰ ਯਾਦ ਕਰਦੇ ਨੇ। ਕਾਲਾ ਖਾਨ ਇੱਕ ਬੰਦਾ ਨਹੀਂ, ਕਾਲਾ ਖਾਨ ਇੱਕ ਸ਼ਖਸ ਨਹੀਂ, ਉਹ ਅਲਾਮਤ ਸੀ ਜ਼ਮੀਨ ਨਾਲ ਵਫਾ ਦੀ, ਕਿਸਾਨ ਦੀ ਗੈਰਤ ਦੀ, ਜ਼ੁਲਮ ਦੇ ਖਿਲਾਫ ਡਟ ਜਾਣ ਦੀ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਇਹ ਸੀ ਸਾਡੀ ਅੱਜ ਦੀ ਦਾਸਤਾਨ ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫੇਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।